ਕਈ ਵਾਰੀ ਹਰਜੋਤ ਸਿੰਘ ਜੀ ਜਿਹੜੇ ਜਨਮ ਦਿੰਦੇ ਨੇ ਬੱਚਿਆਂ ਨੂੰ ਉਹਨਾਂ ਦੇ ਹੀ ਮਾਪੇ ਨਿਰਦਈ ਜਿਹੜੇ ਉਹ ਹੋ ਜਾਂਦੇ ਨੇ। ਇਦਾਂ ਦੀ ਖਬਰ ਇੱਕ ਟਰਲਕ ਤੋਂ ਆ ਰਹੀ ਆ ਜਿਸ ਦੇ ਵਿੱਚ ਟਰਲਕ ਦਾ ਇੱਕ ਨਿਵਾਸੀ ਜੋਸਫ ਐਂਥਨੀ ਰੈਂਡਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਆਪਣੇ 2 ਮਹੀਨੇ ਦੀ ਬੱਚੀ ਦੇ ਮਰਡਰ ਤੇ ਚਾਈਲਡ ਅਬਿਊਜ਼ ਦੇ ਮਾਮਲੇ ਦੇ ਵਿੱਚ। ਕਹਿੰਦੇ ਆ ਵੀ ਇਹ ਬੱਚਾ ਇਸ ਨੇ ਖੁਦ ਹੀ ਆਪਣੀ ਬੱਚੀ ਨੂੰ ਲੋਕਲ ਹਸਪੀਟਲ ਦੇ ਵਿੱਚ ਲੈ ਕੇ ਗਿਆ ਸੀਗਾ। ਜਿੱਥੇ ਜਾ ਕੇ ਉਹਨੇ ਕਿਹਾ ਵੀ ਅਚਾਨਕ ਇਸ ਦਾ ਸਾਹ ਚੱਲਣਾ ਜਿਹੜਾ ਉਹ ਬੰਦ ਹੋ ਗਿਆ। ਜਿਹੜੇ ਇਮੈਨੂਅਲ ਮੈਡੀਕਲ ਸੈਂਟਰ ਵਾਲੇ ਸੀ ਉਹਨਾਂ ਦੇ ਸਟਾਫ ਨੇ ਉਸ ਬੱਚੇ ਨੂੰ ਕਹਿ ਲਓ ਵੀ ਮੁੜ ਜੀਵਤ ਕਰਨ ਦੀ ਜਾਂ ਉਸ ਦੇ ਵਿੱਚ ਜਾਨ ਭਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਜਦ ਅਟੋਪਸੀ ਕੀਤੀ ਗਈ ਤਾਂ ਇਹ ਦੇਖਿਆ ਗਿਆ ਵੀ ਇਸ 2 ਮਹੀਨੇ ਦੀ ਬੱਚੀ ਤੇ ਬਹੁਤ ਗੰਭੀਰ ਸੱਟਾਂ ਚੋਟ ਜਿਹੜੀਆਂ ਆ ਉਹ ਲੱਗੀਆਂ ਆ, ਜਿਸ ਤੋਂ ਬਾਅਦ ਦੇ ਵਿੱਚ ਤੁਰੰਤ ਰੈਂਡਨ ਦੇ ਨਾਂ ਦੇ ਘਰ ਦੀ ਤੇ ਵਹੀਕਲ ਦੇ ਵਾਰੰਟ ਸਰਚ ਵਾਰੰਟ ਇਸ਼ੂ ਕਰ ਦਿੱਤੇ ਗਏ। ਰੈਂਡਨ ਫਿਰ ਬਾਅਦ ਦੇ ਵਿੱਚ ਖੁਦ ਪੁਲਿਸ ਡਿਪਾਰਟਮੈਂਟ ਦੇ ਵਿੱਚ ਇੰਟਰਵਿਊ ਦੇ ਲਈ ਗਿਆ, ਜਿਸ ਤੋਂ ਬਾਅਦ ਚ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਹੁਣ ਇਸ ਨੂੰ ਸਟੈਨੀਸਲਾਸ ਕਾਉਂਟੀ ਜੇਲ੍ਹ ਦੇ ਵਿੱਚ ਮਰਡਰ ਤੇ ਚਾਈਲਡ ਅਬਿਊਜ਼ ਦੇ ਚਾਰजेस ਦੇ ਵਿੱਚ ਜਿਹੜੇ ਉਹ ਰੱਖਿਆ ਗਿਆ ਆ। ਪੁਲਿਸ ਵਾਲੇ ਵੀ ਕਹਿ ਰਹੇ ਸੀਗੇ, ਕਹਿੰਦੇ ਵੀ ਇਦਾਂ ਦਾ ਸੋਚਣਾ ਜੋ ਇਹ ਵਾਪਰਿਆ ਆ, ਇਹ ਸੋਚਣਾ ਵੀ ਜਿਹੜਾ ਨਾਮੁਮਕਿਨ ਜੀ ਚੀਜ਼ ਆ, ਪਰ ਬੱਚੀ ਦੇ ਨਾਲ ਜੋ ਕੁਛ ਵਾਪਰਿਆ ਆ ਬਹੁਤ ਹੀ ਘਿਨਾਉਣਾ ਇੱਕ ਹਿਸਾਬ ਦੇ ਨਾਲ ਕੰਮ ਸੀਗਾ। ਉੱਥੋਂ ਤੱਕ ਵੀ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਡੇ ਅਫਸਰਾਂ ਦੇ ਉੱਤੇ ਇਸ ਦਾ ਇਮੋਸ਼ਨਲ ਇੰਪੈਕਟ ਬਹੁਤ ਭਾਰੀ ਹੁੰਦਾ ਆ ਜਦੋਂ 2 ਮਹੀਨੇ ਦੇ ਬੱਚੀ ਦਾ ਜਿਹੜਾ ਮਰਡਰ ਆ ਉਸ ਦੇ ਜਾਂਚ ਜਿਹੜੀ ਉਹਨਾਂ ਨੂੰ ਕਰਨੀ ਪੈਂਦੀ ਆ। ਜੀ। ਕਈ ਵਾਰੀ ਹਰਜੋਤ ਸਿੰਘ ਜੀ ਜਿਹੜੇ ਜਨਮ ਦਿੰਦੇ ਨੇ ਬੱਚਿਆਂ ਨੂੰ ਉਹਨਾਂ ਦੇ ਹੀ ਮਾਪੇ ਨਿਰਦਈ ਜਿਹੜੇ ਉਹ ਹੋ ਜਾਂਦੇ ਨੇ। ਇਦਾਂ ਦੀ ਖਬਰ ਇੱਕ ਟਰਲਕ ਤੋਂ ਆ ਰਹੀ ਆ ਜਿਸ ਦੇ ਵਿੱਚ ਟਰਲਕ ਦਾ ਇੱਕ ਨਿਵਾਸੀ ਜੋਸਫ ਐਂਥਨੀ ਰੈਂਡਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਆਪਣੇ 2 ਮਹੀਨੇ ਦੀ ਬੱਚੀ ਦੇ ਮਰਡਰ ਤੇ ਚਾਈਲਡ ਅਬਿਊਜ਼ ਦੇ ਮਾਮਲੇ ਦੇ ਵਿੱਚ। ਕਹਿੰਦੇ ਆ ਵੀ ਇਹ ਬੱਚਾ ਇਸ ਨੇ ਖੁਦ ਹੀ ਆਪਣੀ ਬੱਚੀ ਨੂੰ ਲੋਕਲ ਹਸਪੀਟਲ ਦੇ ਵਿੱਚ ਲੈ ਕੇ ਗਿਆ ਸੀਗਾ। ਜਿੱਥੇ ਜਾ ਕੇ ਉਹਨੇ ਕਿਹਾ ਵੀ ਅਚਾਨਕ ਇਸ ਦਾ ਸਾਹ ਚੱਲਣਾ ਜਿਹੜਾ ਉਹ ਬੰਦ ਹੋ ਗਿਆ। ਜਿਹੜੇ ਇਮੈਨੂਅਲ ਮੈਡੀਕਲ ਸੈਂਟਰ ਵਾਲੇ ਸੀ ਉਹਨਾਂ ਦੇ ਸਟਾਫ ਨੇ ਉਸ ਬੱਚੇ ਨੂੰ ਕਹਿ ਲਓ ਵੀ ਮੁੜ ਜੀਵਤ ਕਰਨ ਦੀ ਜਾਂ ਉਸ ਦੇ ਵਿੱਚ ਜਾਨ ਭਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਜਦ ਅਟੋਪਸੀ ਕੀਤੀ ਗਈ ਤਾਂ ਇਹ ਦੇਖਿਆ ਗਿਆ ਵੀ ਇਸ 2 ਮਹੀਨੇ ਦੀ ਬੱਚੀ ਤੇ ਬਹੁਤ ਗੰਭੀਰ ਸੱਟਾਂ ਚੋਟ ਜਿਹੜੀਆਂ ਆ ਉਹ ਲੱਗੀਆਂ ਆ, ਜਿਸ ਤੋਂ ਬਾਅਦ ਦੇ ਵਿੱਚ ਤੁਰੰਤ ਰੈਂਡਨ ਦੇ ਨਾਂ ਦੇ ਘਰ ਦੀ ਤੇ ਵਹੀਕਲ ਦੇ ਵਾਰੰਟ ਸਰਚ ਵਾਰੰਟ ਇਸ਼ੂ ਕਰ ਦਿੱਤੇ ਗਏ। ਰੈਂਡਨ ਫਿਰ ਬਾਅਦ ਦੇ ਵਿੱਚ ਖੁਦ ਪੁਲਿਸ ਡਿਪਾਰਟਮੈਂਟ ਦੇ ਵਿੱਚ ਇੰਟਰਵਿਊ ਦੇ ਲਈ ਗਿਆ, ਜਿਸ ਤੋਂ ਬਾਅਦ ਚ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਹੁਣ ਇਸ ਨੂੰ ਸਟੈਨੀਸਲਾਸ ਕਾਉਂਟੀ ਜੇਲ੍ਹ ਦੇ ਵਿੱਚ ਮਰਡਰ ਤੇ ਚਾਈਲਡ ਅਬਿਊਜ਼ ਦੇ ਚਾਰजेस ਦੇ ਵਿੱਚ ਜਿਹੜੇ ਉਹ ਰੱਖਿਆ ਗਿਆ ਆ। ਪੁਲਿਸ ਵਾਲੇ ਵੀ ਕਹਿ ਰਹੇ ਸੀਗੇ, ਕਹਿੰਦੇ ਵੀ ਇਦਾਂ ਦਾ ਸੋਚਣਾ ਜੋ ਇਹ ਵਾਪਰਿਆ ਆ, ਇਹ ਸੋਚਣਾ ਵੀ ਜਿਹੜਾ ਨਾਮੁਮਕਿਨ ਜੀ ਚੀਜ਼ ਆ, ਪਰ ਬੱਚੀ ਦੇ ਨਾਲ ਜੋ ਕੁਛ ਵਾਪਰਿਆ ਆ ਬਹੁਤ ਹੀ ਘਿਨਾਉਣਾ ਇੱਕ ਹਿਸਾਬ ਦੇ ਨਾਲ ਕੰਮ ਸੀਗਾ। ਉੱਥੋਂ ਤੱਕ ਵੀ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਡੇ ਅਫਸਰਾਂ ਦੇ ਉੱਤੇ ਇਸ ਦਾ ਇਮੋਸ਼ਨਲ ਇੰਪੈਕਟ ਬਹੁਤ ਭਾਰੀ ਹੁੰਦਾ ਆ ਜਦੋਂ 2 ਮਹੀਨੇ ਦੇ ਬੱਚੀ ਦਾ ਜਿਹੜਾ ਮਰਡਰ ਆ ਉਸ ਦੇ ਜਾਂਚ ਜਿਹੜੀ ਉਹਨਾਂ ਨੂੰ ਕਰਨੀ ਪੈਂਦੀ ਆ। ਜੀ। ਕਈ ਵਾਰੀ ਹਰਜੋਤ ਸਿੰਘ ਜੀ ਜਿਹੜੇ ਜਨਮ ਦਿੰਦੇ ਨੇ ਬੱਚਿਆਂ ਨੂੰ ਉਹਨਾਂ ਦੇ ਹੀ ਮਾਪੇ ਨਿਰਦਈ ਜਿਹੜੇ ਉਹ ਹੋ ਜਾਂਦੇ ਨੇ। ਇਦਾਂ ਦੀ ਖਬਰ ਇੱਕ ਟਰਲਕ ਤੋਂ ਆ ਰਹੀ ਆ ਜਿਸ ਦੇ ਵਿੱਚ ਟਰਲਕ ਦਾ ਇੱਕ ਨਿਵਾਸੀ ਜੋਸਫ ਐਂਥਨੀ ਰੈਂਡਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਆਪਣੇ 2 ਮਹੀਨੇ ਦੀ ਬੱਚੀ ਦੇ ਮਰਡਰ ਤੇ ਚਾਈਲਡ ਅਬਿਊਜ਼ ਦੇ ਮਾਮਲੇ ਦੇ ਵਿੱਚ। ਕਹਿੰਦੇ ਆ ਵੀ ਇਹ ਬੱਚਾ ਇਸ ਨੇ ਖੁਦ ਹੀ ਆਪਣੀ ਬੱਚੀ ਨੂੰ ਲੋਕਲ ਹਸਪੀਟਲ ਦੇ ਵਿੱਚ ਲੈ ਕੇ ਗਿਆ ਸੀਗਾ। ਜਿੱਥੇ ਜਾ ਕੇ ਉਹਨੇ ਕਿਹਾ ਵੀ ਅਚਾਨਕ ਇਸ ਦਾ ਸਾਹ ਚੱਲਣਾ ਜਿਹੜਾ ਉਹ ਬੰਦ ਹੋ ਗਿਆ। ਜਿਹੜੇ ਇਮੈਨੂਅਲ ਮੈਡੀਕਲ ਸੈਂਟਰ ਵਾਲੇ ਸੀ ਉਹਨਾਂ ਦੇ ਸਟਾਫ ਨੇ ਉਸ ਬੱਚੇ ਨੂੰ ਕਹਿ ਲਓ ਵੀ ਮੁੜ ਜੀਵਤ ਕਰਨ ਦੀ ਜਾਂ ਉਸ ਦੇ ਵਿੱਚ ਜਾਨ ਭਰਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਜਦ ਅਟੋਪਸੀ ਕੀਤੀ ਗਈ ਤਾਂ ਇਹ ਦੇਖਿਆ ਗਿਆ ਵੀ ਇਸ 2 ਮਹੀਨੇ ਦੀ ਬੱਚੀ ਤੇ ਬਹੁਤ ਗੰਭੀਰ ਸੱਟਾਂ ਚੋਟ ਜਿਹੜੀਆਂ ਆ ਉਹ ਲੱਗੀਆਂ ਆ, ਜਿਸ ਤੋਂ ਬਾਅਦ ਦੇ ਵਿੱਚ ਤੁਰੰਤ ਰੈਂਡਨ ਦੇ ਨਾਂ ਦੇ ਘਰ ਦੀ ਤੇ ਵਹੀਕਲ ਦੇ
ਵਾਰੰਟ ਆ, ਸਰਚ ਵਾਰੰਟ ਇਸ਼ੂ ਕਰ ਦਿੱਤੇ ਗਏ। ਰੈਂਡਨ ਫਿਰ ਬਾਅਦ ਦੇ ਵਿੱਚ ਖੁਦ ਪੁਲਿਸ ਡਿਪਾਰਟਮੈਂਟ ਦੇ ਵਿੱਚ ਇੰਟਰਵਿਊ ਦੇ ਲਈ ਗਿਆ, ਜਿਸ ਤੋਂ ਬਾਅਦ 'ਚ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਹੁਣ ਇਸ ਨੂੰ ਸਟੈਨੀਸਲਾਸ ਕਾਉਂਟੀ ਜੇਲ੍ਹ ਦੇ ਵਿੱਚ ਮਰਡਰ ਤੇ ਚਾਈਲਡ ਅਬਿਊਜ਼ ਦੇ ਚਾਰजेस ਦੇ ਵਿੱਚ ਜਿਹੜੇ ਉਹ ਰੱਖਿਆ ਗਿਆ ਆ। ਪੁਲਿਸ ਵਾਲੇ ਵੀ ਕਹਿ ਰਹੇ ਸੀਗੇ, ਕਹਿੰਦੇ ਵੀ ਇਦਾਂ ਦਾ ਸੋਚਣਾ ਜੋ ਇਹ ਵਾਪਰਿਆ ਆ, ਇਹ ਸੋਚਣਾ ਵੀ ਜਿਹੜਾ ਨਾਮੁਮਕਿਨ ਜੀ ਚੀਜ਼ ਆ, ਪਰ ਬੱਚੀ ਦੇ ਨਾਲ ਜੋ ਕੁਛ ਵਾਪਰਿਆ ਆ ਬਹੁਤ ਹੀ ਘਿਨਾਉਣਾ ਇੱਕ ਹਿਸਾਬ ਦੇ ਨਾਲ ਕੰਮ ਸੀਗਾ। ਉੱਥੋਂ ਤੱਕ ਵੀ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਡੇ ਅਫਸਰਾਂ ਦੇ ਉੱਤੇ ਇਸ ਦਾ ਇਮੋਸ਼ਨਲ ਇੰਪੈਕਟ ਬਹੁਤ ਭਾਰੀ ਹੁੰਦਾ ਆ, ਜਦੋਂ 2 ਮਹੀਨੇ ਦੇ ਬੱਚੀ ਦਾ ਜਿਹੜਾ ਮਰਡਰ ਆ ਉਸ ਦੇ ਜਾਂਚ ਜਿਹੜੀ ਉਹਨਾਂ ਨੂੰ ਕਰਨੀ ਪੈਂਦੀ ਆ। ਜੀ।